अस्सलाम वालेकुम, सत श्री अकाल और नमस्कार दोस्तों। मैं ਤੁਹਾਡੇ ਸਭ ਦਾ ਮਿੱਤਰ ਪਿਆਰੇ ਅਹਿਮਦ ਰਜ਼ਾ ਗੱਲ ਕਰ ਰਹੀ ਹਾਂ। ਔਰ ਇਸ ਵੇਲੇ ਜਿਵੇਂ ਤੁਸੀਂ ਮੰਜ਼ਰ ਦੇਖ ਰਹੇ ਹੋਵੋਗੇ, ਇਹ ਮੰਜ਼ਰ ਹਨ ਪਿੰਡ ਤੋਂ ਮੇਰੇ। ਔਰ ਮੈਂ ਪਿੰਡ ਦਾ ਕੁਛ ਆਪਣੀ ਲੋਕੇਸ਼ਨ ਦੱਸਦਾ ਜਾਵਾਂ ਕਿ ਮੇਰਾ ਪਿੰਡ ਹੈ ਤਹਿਸੀਲ ਮਿੰਚਨਾਬਾਦ ਔਰ ਡਿਸਟ੍ਰਿਕਟ ਹੈ ਬਹਾਵਲ ਨਗਰ। ਔਰ ਇਹਦਾ ਪੁਰਾਣਾ ਜਿਹੜਾ ਇੱਕ ਇੱਥੇ ਬਹਾਵਲਪੁਰ ਸਟੇਟ ਦੇ ਅੰਦਰ ਇਹ ਸਾਰੇ ਏਰੀਆਜ਼ ਆਉਂਦੇ ਸਨ। ਅਗਰ ਇਹਦੇ ਦੇਖੀਏ ਮਸ਼ਰਕ ਵਾਲੀ ਸਾਈਡ ਤੇ ਕਰੀਬ ਫਾਜ਼ਿਲਕਾ, ਅਬੋਰ, ਜਲਾਲਾਬਾਦ ਇਹ ਏਰੀਆਜ਼ ਆਉਂਦੇ ਨੇ। ਔਰ ਅਗਰ ਲਹਿੰਦੇ ਵਾਲੇ ਪਾਸੇ ਦੇਖੀਏ ਤੇ ਬਹਾਵਲ ਨਗਰ ਆਉਂਦਾ ਹੈ। ਔਰ ਅਗਰ ਕੁਤਬ ਵਾਲੀ ਸਾਈਡ ਤੇ ਅਸੀਂ ਜਾਈਏ ਤੇ ਆਉਂਦਾ ਹੈ ਪਾਕਪਟਨ। ਔਰ ਦੱਖਣ ਵਾਲੀ ਸਾਈਡ ਤੇ ਇੰਡੀਅਨ ਸਾਈਡ ਦਾ ਰਾਜਸਥਾਨ ਦਾ ਗੰਗਾਨਗਰ ਡਿਸਟ੍ਰਿਕਟ ਉਹ ਨਾਲ ਪੈਰਲਲ ਉਹ ਆਉਂਦਾ। ਹਮੇਸ਼ਾ ਤੁਸੀਂ ਦੇਖਦੇ ਹੋਵੋਗੇ, ਬਲਕਿ ਤੁਹਾਨੂੰ ਉਡੀਕ ਰਹਿੰਦੀ ਹੈ ਕਿ ਹਰ ਮੰਗਲ ਨੂੰ 3 ਵਜੇ ਡਾਕਟਰ ਇਸ਼ਤਿਆਕ ਸਾਹਿਬ ਦੇ ਨਾਲ ਸਾਡਾ ਲਾਈਵ ਸੈਸ਼ਨ ਹੁੰਦਾ ਹੈ। ਲੇਕਿਨ ਅੱਜ ਉਹ ਸਾਨੂੰ ਕੈਂਸਲ ਕਰਨਾ ਪੈ ਗਿਆ ਹੈ। ਡਾਕਟਰ ਇਸ਼ਤਿਆਕ ਸਾਹਿਬ ਦੇ ਨਾਲ ਮੇਰੀ ਕੋਈ ਘੰਟਾ ਪਹਿਲੇ ਗੱਲ ਹੋਈ। ਹਾਲਾਤ ਕੁਛ ਇੰਝ ਦੇ ਹਨ ਕਿ ਪਾਕਿਸਤਾਨ ਦੇ ਅੰਦਰ ਇਲੈਕਟ੍ਰੀਸਿਟੀ ਲਾਈਟ ਜਿਹੜੀ ਹੈ ਇਹਦਾ ਬਹੁਤ ਵੱਡਾ ਪ੍ਰੋਬਲਮ ਹੈ। ਕੱਲ੍ਹ ਪੂਰੇ ਪਾਕਿਸਤਾਨ ਦੇ ਵਿੱਚ ਤਕਰੀਬਨ ਸਵੇਰੇ 7 ਵਜੇ ਲਾਈਟ ਚਲੀ ਗਈ ਸੀ। ਔਰ ਲਾਈਟ ਦਾ ਆਉਣਾ ਤਸ਼ਰੀਫ ਲਿਆਉਣਾ ਉਹ ਕਿਤੇ ਰਾਤ 12 ਵਜੇ ਤੋਂ ਬਾਅਦ ਹੁੰਦਾ ਹੈ। ਸੋ ਸਵੇਰੇ ਫਿਰ ਲਾਈਟ ਦਾ ਆਉਣਾ ਜਾਵਣਾ ਲੱਗਿਆ ਰਿਹਾ। ਡਾਕਟਰ ਸਾਹਿਬ ਚੂੰਕਿ ਆਪਣੇ ਘਰ ਨਹੀਂ ਠਹਿਰੇ ਹੋ, ਡਾਕਟਰ ਸਾਹਿਬ ਇੱਥੇ ਲਾਹੌਰ ਆਪਣੇ ਦੋਸਤ ਦੇ ਘਰ ਠਹਿਰੇ ਹੋਏ ਨੇ, ਉੱਥੇ ਲਾਈਟ ਦਾ ਬਹੁਤ ਜ਼ਿਆਦਾ ਮਸਲਾ ਹੈ। ਮੇਰੇ ਏਰੀਆ ਦੇ ਵਿੱਚ ਚੂੰਕਿ ਮੈਂ ਲਾਹੌਰ ਤੋਂ 2 ਦਿਨ ਪਹਿਲੇ ਪਿੰਡ ਆ ਗਿਆ ਸੀ, ਇੱਥੇ ਵੀ ਬਹੁਤ ਜ਼ਿਆਦਾ ਮਸਲਾ ਹੈ। ਲੇਕਿਨ ਇੱਥੇ ਫਿਰ ਵੀ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕੰਪਨਸੇਟ ਹੋ ਸਕਦਾ ਹੈ। ਲਾਹੌਰ ਦੇ ਅੰਦਰ ਜਿੱਥੇ ਡਾਕਟਰ ਸਾਹਿਬ ਰਹਿ ਰਹੇ ਨੇ ਉੱਥੇ ਅਗਰ ਲਾਈਟ ਚਲੀ ਜਾਏ ਤਾਂ ਫਿਰ ਡਿਸਟਰਬੈਂਸ ਬਣੇਗੀ। ਸੋ ਕੁਛ ਸਾਨੂੰ ਫੈਸਲਾ ਇਹ ਲੈਣਾ ਪਿਆ ਕਿ ਅਸੀਂ ਇਸ ਨੂੰ ਇਸ ਵੀਕ 'ਤੇ ਕੈਂਸਲ ਕਰਦੇ ਹਾਂ। ਨੈਕਸਟ ਵੀਕ ਮੈਂ ਫਿਰ ਲਾਹੌਰ ਚਲਾ ਜਾਵਾਂਗਾ ਔਰ ਫਿਰ ਅਸੀਂ ਲਾਹੌਰ ਤੋਂ ਅਸੀਂ ਲਾਈਵ ਸੈਸ਼ਨ ਤੁਹਾਨੂੰ ਦੇਵਾਂਗੇ। ਬਹੁਤ ਸਾਰੇ ਦੋਸਤਾਂ ਦੇ ਸਵਾਲ ਸਨ ਜਿਨ੍ਹਾਂ ਦੇ ਜਵਾਬ ਯਕੀਨਨ ਅਸੀਂ ਦੇਵਾਂਗੇ ਜਿਹੜਾ ਸਾਡੇ ਕੋਲ ਨੈਕਸਟ ਸੈਸ਼ਨ ਹੋਏਗਾ। ਲੇਕਿਨ ਅੱਜ ਪੋਸੀਬਲ ਨਹੀਂ ਹੋ ਸਕਿਆ। ਮੈਂ ਚਾਹ ਰਹੀ ਸੀ ਕਿ ਮੈਂ ਇਹਦੇ 'ਤੇ ਪੋਸਟ ਪਾਵਾਂ, ਲੇਕਿਨ ਪੋਸਟ ਨਾਲੋਂ ਮੈਂ ਕਿਹਾ ਚਲੋ ਮੈਂ ਲਾਈਵ ਆ ਕੇ ਦੱਸਦਾ ਹਾਂ, ਨਾਲੇ ਤੁਹਾਨੂੰ ਆਪਣੇ ਪਿੰਡ ਦੇ ਕੁਛ ਲਾਈਵ ਮੰਜ਼ਰ ਵੀ ਮੈਂ ਦਿਖਾ ਦਿਆਂ ਕਿ ਮੇਰੇ ਪਿੰਡ ਤੋਂ ਕਿੰਝ ਦੇ ਮੰਜ਼ਰ ਫਸਲਾਂ ਕਿੰਝ ਦੀਆਂ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਹਨ। ਔਰ 4 ਚੁਫੇਰੇ ਅਸੀਂ ਅਗਰ ਦੇਖੀਏ ਤਾਂ ਜ਼ਖੀਰਾ ਹੀ ਜ਼ਖੀਰਾ ਨਜ਼ਰ ਆਉਂਦਾ ਹੈ, ਸਬਜ਼ਾ ਹੀ ਸਬਜ਼ਾ ਨਜ਼ਰ ਆਉਂਦਾ ਹੈ। ਲੇਕਿਨ ਇਹਨਾਂ ਦੇ ਵਿੱਚ ਮੈਂ ਲਾਈਵ ਆ ਚੁੱਕਿਆ ਹਾਂ ਅਤੇ ਮੈਂ ਕੁਛ ਗੱਲ ਕਰਨਾ ਤੁਹਾਡੇ ਨਾਲ ਚਾਹਾਂਗਾ। ਇੱਥੋਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਹਮਣੇ ਮੇਰੀ ਕਣਕ ਦੇ ਖੇਤ ਹਨ ਅਤੇ ਦੂਰ ਤੱਕ ਪਿੱਛੇ ਤੱਕ ਜਿੱਥੇ ਤੱਕ ਤੁਹਾਨੂੰ ਨਜ਼ਰ ਆ ਰਹੀ ਹੈ ਕਣਕ ਨਜ਼ਰ ਆ ਰਹੀ ਹੈ। ਅਗਰ ਅਸੀਂ ਇਸ ਸਾਈਡ 'ਤੇ ਵੀ ਦੇਖੀਏ ਤਾਂ ਇਸ ਸਾਈਡ 'ਤੇ ਵੀ ਇਹ ਤੁਹਾਨੂੰ ਕਣਕ ਨਜ਼ਰ ਆ ਰਹੀ ਹੈ। ਇਹ ਕੁਛ ਨਾਲ ਸਬਜ਼ੀ ਜਿਹੜੇ ਸਾਡੇ ਇੱਥੇ ਪਿੰਡਾਂ ਦੇ ਵਿੱਚ ਖੂਹਾਂ 'ਤੇ ਬੀਜ ਲੈਂਦੇ ਹਨ, ਕਿਉਂਕਿ ਅਸੀਂ ਸ਼ਹਿਰਾਂ ਦੇ ਵਿੱਚੋਂ ਗੰਦੇ ਪਾਣੀ ਵਾਲੀਆਂ ਸਬਜ਼ੀਆਂ, ਉਹ ਜਿਹੜਾ ਪੱਕਾ ਪੇਂਡੂ ਹੋਏਗਾ ਉਹ ਥੋੜ੍ਹੀਆਂ ਕਮ ਹੀ ਖਾਂਦਾ। ਅਤੇ ਕਹਿਣਾ ਮੈਂ ਚਾਹਾਂਗਾ ਕਿ ਅੱਜ ਕੱਲ੍ਹ ਇੱਥੇ ਪਾਕਿਸਤਾਨ ਦੇ ਵਿੱਚ ਖਾਸ ਕਰ ਅਗਰ ਦੇਖੀਏ ਤਾਂ ਚੂੰਕਿ ਸਾਡਾ ਕੰਸਰਨ ਜ਼ਿਆਦਾ ਮੇਰਾ ਪੰਜਾਬ ਦੇ ਨਾਲ ਰਹਿੰਦਾ ਹੈ, ਅਤੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਆਟੇ ਦਾ ਬੜਾ ਇਸ਼ੂ ਆਇਆ ਹੋਇਆ ਹੈ। ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ। ਉਹ ਮਿੱਟੀ ਜਿਹੜੀ ਕਣਕਾਂ ਦੇ ਨਾਲ ਹਰੀ ਭਰੀ ਹੈ ਔਰ ਇੱਥੋਂ ਦਾ ਗੱਲਾ ਦੁਨੀਆ ਵਾਸਤੇ ਇੱਕ ਮੋਸਟ ਫਰਟਾਈਲ ਲੈਂਡ ਦਾ ਜਿਹੜਾ ਖਿੱਤਾ ਹੈ ਉਹ ਮੰਨਿਆ ਜਾਂਦਾ ਹੈ ਪੰਜਾਬ। ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਪੰਜਾਬ ਦੇ ਅੰਦਰ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ। ਜੀ ਬਾਈਜਾਨ ਬਸ ਇਸ਼ੂ ਕੁਛ ਇੰਝ ਦਾ ਅੱਜ ਦਾ ਸਾਡੇ ਲਾਈਟ ਦਾ ਇੱਥੇ ਜਿਹੜਾ ਬਣਿਆ ਹੋਇਆ ਹੈ ਉਸ ਕਾਰਨ ਫਿਰ ਸਾਨੂੰ ਇਹ ਫੈਸਲਾ ਲੈਣਾ ਪਿਆ। ਡਾਕਟਰ ਸਾਹਿਬ ਨੇ ਕਿਹਾ ਕਿ ਆਪਾਂ ਬਹੁਤ ਜ਼ਿਆਦਾ ਡਿਸਟਰਬ ਹੋਵਾਂਗੇ, ਸੋ ਅਸੀਂ ਇਸ ਨੂੰ ਅੱਗੇ ਲੈ ਕੇ ਜਾਂਦੇ ਹਾਂ। ਸੋ ਗੱਲ ਕਰ ਰਹੇ ਸੀ ਕਿ ਇੱਥੇ ਆਟੇ ਦੀ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ ਔਰ ਜਿਨ੍ਹਾਂ ਨੂੰ ਮਿਲ ਰਿਹਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਕੋਈ ਮਿਨੀਮਮ ਇੱਥੇ 150 ਰੁਪਏ ਕਿਲੋ ਤੋਂ 150 ਰੁਪਏ ਕਿਲੋ ਤੋਂ ਸ਼ੁਰੂ ਹੁੰਦਾ ਹੈ ਔਰ 200 ਰੁਪਏ ਕਿਲੋ ਤੱਕ ਜਾਂਦਾ ਹੈ। ਇਹ ਤਾਂ ਹੈ ਇੱਥੇ ਆਟੇ ਦੀ ਪੋਜੀਸ਼ਨ। ਹੁਣ ਜਿਹੜੇ ਗਰੀਬ ਗੁਰਬਾ ਹਨ ਉਹ ਕਿੰਝ ਖਰੀਦ ਕੇ ਖਾਣਗੇ ਅਤੇ ਕੀ ਉਹਨਾਂ ਦਾ ਬਣੇਗਾ। ਦੂਸਰੇ ਨੰਬਰ 'ਤੇ ਪਾਕਿਸਤਾਨ ਦੇ ਵਿੱਚ ਹਾਲਾਤ ਇਹ ਹੋ ਚੁੱਕੇ ਹਨ ਕਿ ਹੁਣ ਲਾਈਟ ਜਿਹੜੀ ਹੈ ਪਹਿਲੇ ਕੋਈ ਘੰਟੇ 2 ਵਾਸਤੇ ਜਾਂਦੀ ਸੀ, ਲੇਕਿਨ ਕੱਲ੍ਹ ਜੋ ਲਾਈਟ ਨੇ ਇੱਥੇ ਡਰਾ ਦਿੱਤਾ ਹੈ ਕਿ 16 ਘੰਟੇ ਵਾਸਤੇ ਲਾਈਟ ਗਈ ਹੈ, 16 ਘੰਟੇ ਤੋਂ ਵੀ ਜ਼ਿਆਦਾ ਟਾਈਮ ਵਾਸਤੇ। ਔਰ ਉਸ ਤੋਂ ਬਾਅਦ ਵੀ ਇਹ ਫਿਰ ਹੁਣ ਜਦੋਂ ਲਾਈਟ ਆਈ ਹੈ ਤਾਂ ਫਿਰ ਵੀ ਆਉਣਾ ਜਾਣਾ ਇਹਦਾ ਉਹ ਲੱਗਿਆ ਹੋਇਆ, ਕੋਈ ਘੰਟਾ ਆਉਂਦੀ 2 ਘੰਟੇ ਚਲੀ ਜਾਂਦੀ, ਇਸ ਤਰੀਕੇ ਦੇ ਨਾਲ। ਸੋ ਹਾਲਾਤ ਪਾਕਿਸਤਾਨ ਦੇ ਅੰਦਰ ਹਮੇਸ਼ਾ ਅਸੀਂ ਖਾਸ ਕਰ ਮੈਂ ਪਾਕਿਸਤਾਨ ਦੀ ਨੇਕ ਨਾਮੀ ਵਾਸਤੇ ਹਮੇਸ਼ਾ ਇਸ ਕੰਟਰੀ ਨਾਲ ਮੁਹੱਬਤ ਰਹੀ, ਮੁਹੱਬਤ ਰਹੇਗੀ, ਕਿਉਂਕਿ ਅਸੀਂ
ਇਹਦਾ ਪਾਰਟ ਹੈ ਜਿਹੜਾ ਪੰਜਾਬ ਉਹਦੇ ਜੰਮੇ ਜਾਏ। ਲੇਕਿन इस वेले ਜਿਹੜੇ ਹਾਲਾਤ ਪਾਕਿਸਤਾਨ ਦੇ ਹੋ ਚੁੱਕੇ ਹਨ ਇਸ ਤੇ ਯਕੀਨਨ ਰੋਣਾ ਵੀ ਆਉਂਦਾ ਹੈ ਔਰ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਪਾਕਿਸਤਾਨ ਦੇ ਹਾਲਾਤ ਕੀ ਹਨ। ਆਮ ਗਰੀਬ ਬੰਦਾ ਕਿੰਜ ਖਾਏਗਾ? ਅਗਰ ਤੁਸੀਂ ਅੰਦਾਜ਼ਾ ਲਾਓ ਕਿ ਜਿਹਦੇ ਘਰ ਦੇ ਕੋਈ 4-5 ਲੋਕ ਹਨ ਉਹਦਾ ਮਹੀਨੇ ਦਾ ਆਟੇ ਦਾ ਇਕੱਲਾ ਖਰਚ ਜਿਹੜਾ ਹੈ ਉਹ ਕੋਈ ਮਿਨੀਮਮ ਕੋਈ 10-12 ਹਜ਼ਾਰ ਰੁਪਇਆ ਉਸਦਾ ਉਹ ਇਕੱਲਾ ਆਟੇ ਦਾ ਖਰਚ ਹੈ। ਫਿਰ ਉਸ ਤੋਂ ਇਲਾਵਾ ਐਕਸਟਰਾ ਬਿਲਿੰਗ, ਪਹਿਲੇ ਨੰਬਰ ਤੇ ਬਿਜਲੀ ਆਂਦੀ ਨਹੀਂ, ਗੈਸ ਆਂਦੀ ਨਹੀਂ, ਔਰ ਅਗਰ ਆਂਦੀ ਹੈ ਤਾਂ ਫਿਰ ਇਹਨਾਂ ਦੇ ਬਿਲਸ ਇਤਨੇ ਆਉਂਦੇ ਹਨ ਕਿ ਲੋਕਾਂ ਵਾਸਤੇ ਬਿਜਲੀ ਦਾ ਬਿੱਲ ਦੇਣਾ ਉਹ ਵੀ ਅਜ਼ਾਬ ਬਣਾ ਰਿਹਾ ਹੈ। ਇੱਥੇ ਪਿੰਡਾਂ ਦੇ ਵਿੱਚ ਕਿਸਾਨਾਂ ਵਾਸਤੇ ਜਿਹੜੇ ਟਿਊਬਵੈੱਲ ਚਲਾਉਂਦੇ ਸੀ ਉਹ ਵੀ ਇੱਕ ਬਹੁਤ ਵੱਡਾ ਅਜ਼ਾਬ ਹੈ। ਹੋਰ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਜਾਓ ਇੱਥੇ ਮਤਲਬ ਬਿਜ਼ਨਸ ਜਿਹੜਾ ਹੈ ਬਿਜ਼ਨਸ ਨਾ ਹੋਣ ਦੇ ਬਰਾਬਰ ਹੈ, ਕਿਉਂਕਿ ਇੱਥੇ ਪੋਲੀਟੀਕਲ ਸਟੈਬਿਲਿਟੀ ਹੈ ਹੀ ਨਹੀਂ। ਇੱਥੇ ਹਕੂਮਤਾਂ ਗਿਰਾਈਆਂ ਜਾਂਦੀਆਂ ਹਨ, ਹਕੂਮਤਾਂ ਬਣਾਈਆਂ ਜਾਂਦੀਆਂ ਹਨ ਕੁਛ ਲੋਕਾਂ ਦੀ ਮਰਜ਼ੀ ਦੇ ਨਾਲ। ਕੁਛ ਇੱਕ ਐਲੀਟ ਕਲਾਸ ਹੈ ਜਿਹਨੂੰ ਸਟੈਬਲਿਸ਼ਮੈਂਟ ਦਾ ਨਾਮ ਦਿੱਤਾ ਜਾਂਦਾ ਹੈ, ਉਹਨਾਂ ਨੇ ਇਸ ਖਿੱਤੇ ਨੂੰ ਜਿਹੜਾ ਪਾਕਿਸਤਾਨ ਨਾਮ ਦਾ ਹੈ ਉਸਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਸੌਰੀ ਟੂ ਸੇ ਮੈਂ ਲਫ਼ਜ਼ ਐਸਾ ਵਰਤਣ ਲੱਗਾ ਹਾਂ ਜਿਹੜਾ ਮੈਨੂੰ ਸੂਟ ਨਹੀਂ ਕਰਦਾ ਕਿ ਉਹਨਾਂ ਲੋਕਾਂ ਦੇ ਠਰਕ ਦੇ ਪਾਕਿਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਔਰ ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਅਸੀਂ ਲਾਈਵ ਸੈਸ਼ਨ 'ਤੇ ਜਾਂਦੇ ਹੋਏ ਮੈਂ ਔਰ ਡਾਕਟਰ ਸਾਹਿਬ ਡਰ ਰਹੇ ਸੀ ਕਿ ਯਾਰ ਅਸੀਂ ਲਾਈਵ ਸੈਸ਼ਨ ਅਗਰ ਜਾਂਦੇ ਹਾਂ, ਮੇਰੇ ਕੋਲ ਲਾਈਟ ਚਲੀ ਗਈ, ਤੇਰੇ ਕੋਲ ਲਾਈਟ ਚਲੀ ਗਈ, ਤੇ ਫਿਰ ਅਸੀਂ ਇਸ ਨੂੰ ਕਿੰਜ ਕਰ ਪਾਵਾਂਗੇ। ਸੋ ਅਸੀਂ ਇਸ ਮੇਰਾ ਡਾਕਟਰ ਸਾਹਿਬ ਦੇ ਨਾਲ ਲਾਈਵ ਸੈਸ਼ਨ 'ਤੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਜਿਹੜੇ ਇੱਥੋਂ ਦੇ ਪ੍ਰੋਬਲਮਸ ਹਨ ਉਹਨਾਂ 'ਤੇ ਗੱਲਬਾਤ ਕੀਤੀ ਜਾਵੇ, ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ। ਅਲਟੀਮੇਟਲੀ ਪਬਲਿਕ ਨੇ ਹੀ ਇਸ ਦਾ ਸੋਲੂਸ਼ਨ ਲੱਭਣਾ ਹੁੰਦਾ ਔਰ ਪਬਲਿਕ ਨੂੰ ਤਾਂ ਇੱਥੇ ਕੁਝ ਸੋਲੂਸ਼ਨ ਲੱਭਣ ਹੀ ਨਹੀਂ ਦਿੱਤਾ ਗਿਆ। ਉਸਤਾਦ ਦਾਮਨ ਨੇ ਬੜੀ ਖੂਬਸੂਰਤ ਗੱਲ ਕਹੀ ਸੀ ਕਿ ਇੱਥੇ ਹਰ ਚਲਾਕ ਨੇ ਆਪਣੇ ਆਪਣੇ ਹਿੱਸੇ ਦੇ ਬੇਵਕੂਫ ਵੰਡੇ ਹੋਏ ਨੇ। ਸੋ ਇਸ ਵੇਲੇ ਉਹ ਬੇਵਕੂਫ ਜਿਹੜੇ ਆ ਉਹਨਾਂ ਦੀ ਤੁਹਾਨੂੰ ਚਾਰ ਚਫੇਰੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਔਰ ਸਟੈਬਲਿਸ਼ਮੈਂਟ ਦੇ ਧੜਿਆਂ ਦੇ ਵਿੱਚ ਤੁਹਾਨੂੰ ਹਰ ਜਗ੍ਹਾ 'ਤੇ ਉਹ ਲੋਕ ਨਜ਼ਰ ਆਉਂਦੇ ਹਨ ਔਰ ਉਹ ਬਦ ਜ਼ਬਾਨ ਲੋਕ ਜਿਨ੍ਹਾਂ ਨੂੰ ਅਜੇ ਵੀ ਪਤਾ ਨਹੀਂ ਚੱਲਦਾ ਕਿ ਸਾਡੇ ਨਾਲ ਖੇਡਾਂ ਕੀ ਖੇਡੀਆਂ ਗਈਆਂ ਹਨ, ਉਹ ਅਜੇ ਵੀ ਕਹਿੰਦੇ ਨੇ ਕਿ ਇਹ ਸਭ ਠੀਕ ਹੈ, ਇਹ ਸਭ ਹੋ ਸਕਦਾ ਹੈ। ਅਸੀਂ ਵੀ ਕਹਿੰਦੇ ਹਾਂ ਕਿ ਹੋ ਸਕਦਾ ਹੈ, ਲੇਕਿਨ ਉਹਦੇ ਵਾਸਤੇ ਤੁਹਾਨੂੰ ਕੁਛ ਨਾ ਕੁਛ ਐਸਾ ਕਰਨਾ ਪਏਗਾ, ਸੋਚਣਾ ਪਏਗਾ, ਕੁਛ ਆਪਣੀ ਬੇਸਿਕਸ ਜਿਹੜੀਆਂ ਹਨ ਉਹ ਸੈੱਟ ਕਰਨੀਆਂ ਪੈਣਗੀਆਂ। ਫਿਰ ਅਗਲਾ ਮੇਰੇ ਔਰ ਡਾਕਟਰ ਸਾਹਿਬ ਦੀ ਜਿਹੜਾ ਡਿਸਕਸ਼ਨ ਦਾ ਹੁੰਦਾ ਹੈ ਕਿ ਇਸ ਖਿੱਤੇ ਦੇ ਜਿਹੜੇ ਇਸ਼ੂਜ਼ ਆ ਇੰਡੀਆ ਬਾਰ-ਬਾਰ ਅਸੀਂ ਡਿਸਕਸ ਕਰਦੇ ਹੁੰਦੇ ਹਾਂ ਕਿਉਂਕਿ ਇੰਡੀਆ ਔਰ ਪਾਕਿਸਤਾਨ ਪੜੋਸੀ ਦੇਸ਼ ਹਨ, ਗਵਾਂਢੀ ਦੇਸ਼ ਹਨ ਔਰ ਗਵਾਂਢੀ ਜਦੋਂ ਤੱਕ ਆਪਣੇ ਰਿਲੇਸ਼ਨ ਸੈੱਟ ਨਹੀਂ ਕਰਦੇ, ਦੁਨੀਆ ਦੇ ਵਿੱਚ ਜਿਤਨੇ ਖਿੱਤਿਆਂ ਦੇ ਵਿੱਚ ਤੁਸੀਂ ਜਾਂਦੇ ਹੋ ਤੁਸੀਂ ਉੱਥੇ ਹਮੇਸ਼ਾ ਦੇਖਦੇ ਹੋ ਕਿ ਉੱਥੇ ਲੋਕ ਆਪਣੇ ਗਵਾਂਢੀਆਂ ਦੇ ਨਾਲ ਤਲਕਾਤ ਸਹੀ ਕਰਦੇ ਹਨ, ਗਵਾਂਢੀਆਂ ਨਾਲ ਉਹਨਾਂ ਤਜਾਰਤ ਠੀਕ ਹੁੰਦੀ ਹੈ, ਉਹ ਦੇਸ਼ ਤਰੱਕੀ ਕਰਦੇ ਹਨ। ਇੱਥੇ ਤੇ ਸਾਰਾ ਇੱਥੇ ਪਬਲਿਕ ਔਰ ਸਾਰਾ ਜਿਹੜਾ ਬਜਟ ਹੈ ਉਹ ਤੇ ਜੰਗਾਂ ਦੇ ਵਿੱਚ ਝੋਂਕ ਦਿੱਤਾ ਗਿਆ, ਜਾਂ ਜੰਗਾਂ ਦੇ ਨਾਮ 'ਤੇ ਕਿ ਤੁਹਾਨੂੰ ਇੰਡੀਆ ਮਾਰ ਜਾਏਗਾ, ਤੁਹਾਨੂੰ ਪਾਕਿਸਤਾਨ ਮਾਰ ਜਾਏਗਾ, ਅਤੇ ਉਹਦੇ ਵਿੱਚ ਇੱਕ ਵੱਡਾ ਹਿੱਸਾ ਅਵਾਮੀ ਬਜਟ ਦਾ ਉਹਨਾਂ 'ਤੇ ਲਾ ਦਿੱਤਾ ਜਾਂਦਾ ਹੈ। ਸੋ ਪਾਕਿਸਤਾਨ ਔਰ ਇੰਡੀਆ ਦੇ ਅਮਨ ਦੀ ਗੱਲ ਹਮੇਸ਼ਾ ਕਰਦੇ ਰਹਾਂਗੇ। ਇਹ ਮੁਲਕ ਕਾਇਮ ਰਹਿਣ ਸਾਡੀ ਇਹ ਦੁਆ ਰਹਿੰਦੀ ਹੈ ਔਰ ਇਹਨਾਂ ਨੂੰ ਕਾਇਮ ਕਿਵੇਂ ਰੱਖਿਆ ਜਾ ਸਕਦਾ ਹੈ ਇਹਦੇ 'ਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਲੇਕਿਨ ਅਫਸੋਸ ਕਿ ਹੁਣ ਹਾਲਾਤ ਇਹ ਹਨ ਕਿ ਅੱਜ ਦਾ ਲਾਈਵ ਸਾਨੂੰ ਕੈਂਸਲ ਕਰਨਾ ਪਿਆ ਹੈ ਔਰ ਮੈਂ ਬੜੇ ਦੁਖੀ ਦਿਲ ਦੇ ਨਾਲ ਇਹ ਤੁਹਾਨੂੰ ਦੱਸ ਰਹੀ ਹਾਂ ਕਿ ਅਗਰ ਹਾਲਾਤ ਇੰਝ ਹੀ ਰਹਿੰਦੇ ਆ ਕਿ ਇੱਥੇ ਲਾਈਟ ਦਾ ਇਸ਼ੂ ਕੋਈ ਉਸ ਦਾ ਸੋਲੂਸ਼ਨ ਨਹੀਂ ਮਿਲਦਾ ਤੇ ਫਿਰ ਇਹ ਜਿਤਨਾ ਕੁਛ ਅਸੀਂ ਥੋੜ੍ਹਾ ਬਹੁਤ ਕਰਨੇ ਆ ਇਹ ਵੀ ਕਰਨਾ ਔਖਾ ਹੋ ਜਾਏਗਾ। ਇਹ ਹੱਲ ਹੋ ਸਕਦਾ ਕਿ ਡਾਕਟਰ ਸਾਹਿਬ ਅੱਜ ਕੱਲ੍ਹ ਇੱਥੇ ਹੀ ਹਨ, ਸੋ ਮੈਂ ਉਹਨਾਂ ਨਾਲ ਰਿਕਾਰਡਡ ਪ੍ਰੋਗਰਾਮ ਉਹ ਰਿਕਾਰਡ ਕਰਕੇ ਅਤੇ ਮੈਂ ਤੁਹਾਡੇ ਨਾਲ ਅਪਲੋਡ ਕਰਦਾ ਰਹਾਂ। ਸੋ ਅੱਜ ਦੇ ਇਹ ਗੱਲਬਾਤ ਸੀ ਕੁਛ ਬੇਸਿਕਸ ਕਿ ਮੈਂ ਡਾਕਟਰ ਸਾਹਿਬ ਦੇ ਨਾਲ ਕਿਉਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਔਰ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗਾਲੀਆਂ, ਉਹਨਾਂ ਦੀ ਨਫ਼ਰਤ ਦਾ ਸਾਹਮਣਾ ਵੀ ਹੁੰਦਾ ਹੈ। ਪਤਾ ਨਹੀਂ ਲੋਕ ਸੱਚ ਸੁਣਨਾ ਨਹੀਂ ਚਾਹੁੰਦੇ, ਸੱਚ ਦੇ ਨਾਲ ਵੈਰ ਹੈ ਔਰ ਇੱਥੋਂ ਦੇ ਲੋਕਾਂ ਦੀ ਜਿਸ ਤਰੀਕੇ ਦੇ ਨਾਲ ਜ਼ਹਿਨ ਸਾਜ਼ੀ ਕਰਤੀ ਗਈ ਹੈ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਕਰ ਪਾਉਂਦੇ। ਇੱਕ ਸਾਈਡ 'ਤੇ ਆਪਣੀ ਬਰਬਾਦੀ, ਤਬਾਹੀ, ਉਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਵਾਸਤੇ ਰੋਟੀ ਖਾਣਾ ਮੁਸ਼ਕਿਲ ਹੋ ਗਈ ਹੈ। ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਕਿਸੇ ਵੀ ਸਟੇਟ ਦਾ ਔਰ ਫਰਦ ਦਾ ਉਹ ਇੱਕ ਐਗਰੀਮੈਂਟ ਹੁੰਦਾ ਹੈ। ਅਗਰ ਸਟੇਟ ਫਰਦ ਨੂੰ ਉਹਦੇ ਬੇਸਿਕ ਰਾਈਟਸ ਨਹੀਂ ਦੇ ਰਹੀ ਤਾਂ ਉਹ ਸਟੇਟ ਅੱਗੇ ਇੱਕ ਬਹੁਤ ਵੱਡਾ ਸਵਾਲ ਹੈ ਔਰ ਇਹ ਸਾਰਾ ਕੁਝ ਦੇ ਕੇ ਤੇ ਫਰਦ ਇੱਕ ਜਿਹੜਾ ਹੈ ਉਹ ਸਟੇਟ ਵਾਸਤੇ ਕੁਝ ਨਹੀਂ ਕਰ ਰਿਹਾ ਅਤੇ ਉਹਦੇ ਵਾਸਤੇ ਬਹੁਤ ਵੱਡਾ ਕੁਐਸਚਨ ਹੈ। ਜਿਹੜੇ ਖਿੱਤੇ ਕੋਈ ਤਰੱਕੀ ਯਾਫਤਾ ਹਨ, ਜਿਨ੍ਹਾਂ ਨੇ ਕੋਈ ਤਰੱਕੀ ਕੀਤੀ ਹੋਈ ਹੈ, ਉਹਨਾਂ ਦੇ ਅੰਦਰ ਤੁਸੀਂ ਅਗਰ ਦੇਖੋ ਤਾਂ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ ਕਿ ਇੱਕ ਸਿਟੀਜ਼ਨ ਸਟੇਟ ਨੂੰ ਕੀ ਦੇ ਰਹੀ ਹੈ ਔਰ ਸਟੇਟ ਉਸ ਨੂੰ ਕੀ ਦੇ ਰਹੀ ਹੈ। ਅਤੇ ਅਗਰ ਅਸੀਂ ਹਾਲਾਤ ਦੇਖੀਏ, ਅਸੀਂ ਤਾਂ ਤਰੱਕੀ ਯਾਫਤਾ ਉਹਨਾਂ ਕੰਟਰੀਜ਼ ਦੀ ਤਾਂ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਉਹਨਾਂ ਤੋਂ ਬਾਅਦ ਦੇ ਜਿਹੜੇ ਕੰਟਰੀਜ਼ ਉਹਨਾਂ 'ਤੇ ਆਈਏ ਅਤੇ ਉਹਨਾਂ ਦੇ ਅੰਦਰ ਵੀ ਜਿਹੜੇ ਹਾਲਾਤ ਹਨ ਪਾਕਿਸਤਾਨ ਦੇ ਇਸ ਟਾਈਮ ਹਾਲਾਤ ਤੇ ਕਰੀਬ ਅਸੀਂ ਸ੍ਰੀਲੰਕਾ ਦੀ ਬੜੀ ਮਿਸਾਲ ਦਿੰਦੇ ਹੁੰਦੇ ਕਿ ਉਸ ਕਰੀਬ ਤੱਕ ਉੱਥੇ ਤੱਕ ਪਹੁੰਚ ਚੁੱਕੇ ਹਨ।
ਸੋ ਇਸ ਨੂੰ ਸੰਭਾਲਿਆ ਕਿਵੇਂ ਜਾਏਗਾ, ਇਹ ਸਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਕੀ ਸੋਲੂਸ਼ਨ ਹੈ। ਇਹਦੇ 'ਤੇ ਆਵਾਜ਼ ਚੁੱਕਣੀ ਚਾਹੀਦੀ ਹੈ। ਜਿੱਥੇ ਅਸੀਂ ਪੋਲੀਟੀਕਲ ਪਾਰਟੀਜ਼ ਦੇ ਉਹਨਾਂ ਦੇ ਨਾਵਾਂ 'ਤੇ ਬੇਵਕੂਫ ਬਣ ਕੇ, ਅਸੀਂ ਰਿਲੀਜੀਅਸ ਗਰੁੱਪਾਂ ਦੇ ਨਾਵਾਂ 'ਤੇ ਅਸੀਂ ਬੇਵਕੂਫ ਬਣ ਕੇ ਰੈਲੀਜ਼ ਸਾਰਾ ਕੁਝ ਅਸੀਂ ਕੱਢ ਰਹੇ ਹੁੰਦੇ ਹਾਂ। ਸ਼ਾਇਦ ਸਾਨੂੰ ਆਪਣੇ ਰਾਈਟਸ ਵਾਸਤੇ ਵੀ ਇੰਝ ਹੀ ਨਿਕਲਣਾ ਚਾਹੀਦਾ। ਅਗਰ ਅਸੀਂ ਆਪਣੇ ਰਾਈਟਸ ਵਾਸਤੇ ਨਹੀਂ ਨਿਕਲਾਂਗੇ ਤਾਂ ਇਸ ਤੋਂ ਬਾਅਦ ਤਾਂ ਫਿਰ ਕੁਝ ਬਚਿਆ ਵੀ ਨਹੀਂ। ਪਹਿਲੇ ਤਾਂ ਕੋਈ ਥੋੜ੍ਹੀ ਬਹੁਤ ਉਮੀਦ ਹੁੰਦੀ ਸੀ ਕਿ ਇਹ ਪਿੱਛੇ ਹੈ ਪਿੱਛੇ ਹੈ, ਅਤੇ ਹੁਣ ਤਾਂ ਸੌਰੀ ਟੂ ਸੇ ਹਾਲਾਤ ਉਸ ਨਿਆਈ 'ਤੇ ਪਹੁੰਚ ਚੁੱਕੇ ਹਨ ਕਿ ਇਸ ਤੋਂ ਸ਼ਾਇਦ ਬਦਤਰ ਹਾਲਾਤ ਫਿਰ ਨਹੀਂ ਹੋ ਸਕਦੇ, ਕਿਉਂਕਿ ਬੇਸਿਕ ਜਿਹੜੀਆਂ ਨੀਡਸ ਹਨ ਲੋਕਾਂ ਦੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ। ਜਿੱਥੇ ਲੋਕਾਂ ਨੂੰ ਖਾਣ ਵਾਸਤੇ ਰੋਟੀ ਨਾ ਲੱਭੇ, ਉਸ ਤੋਂ ਉੱਤੇ ਹੋਰ ਉਸ ਖਿੱਤੇ ਦਾ ਬੁਰਾ ਹਾਲ ਕੀ ਹੋਣਾ ਹੈ। ਸੋ ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ। ਅਤੇ ਮੈਨੂੰ ਕੁਝ ਕੁਐਸਚਨ ਜੋ ਕਿ ਮੈਂ ਨਹੀਂ ਦੇਖ ਪਾਇਆ, ਮੈਂ ਫਸਲਾਂ ਦੇਖਣ 'ਤੇ ਗੱਲਬਾਤ ਕਰਨ ਦੇ ਵਿੱਚ ਲੱਗਿਆ ਹੋਇਆ ਸੀ, ਅਤੇ ਅਗਰ ਤੁਹਾਡਾ ਕੋਈ ਕੁਐਸਚਨ ਹੋਏਗਾ ਤਾਂ ਮੈਂ ਦੇਖ ਲਵਾਂਗਾ, ਮੈਂ ਉਹਦਾ ਰਿਪਲਾਈ ਵੀ ਕਰਾਂਗਾ। ਅਤੇ ਇੱਕ ਵਾਰੀ ਹੋਰ ਤੁਸੀਂ ਦੇਖ ਸਕਦੇ ਹੋ, ਇਹ ਮੇਰੇ ਪਿੱਛੇ ਹਰੀਆਂ ਭਰੀਆਂ ਫਸਲਾਂ, ਇਹ ਜੇ ਮੇਰੇ ਪਿੰਡ ਦੇ ਮੰਜ਼ਰ। ਅਤੇ ਜਦੋਂ ਪਿੰਡ ਦੇ ਵਿੱਚ ਆਈਦਾ ਅਤੇ ਫਿਰ ਪਿੰਡ ਦਾ ਹੋ ਕੇ ਰਹਿ ਜਾਈਦਾ। ਲੇਕਿਨ ਅਫਸੋਸ ਕਿ ਇਸ ਖਿੱਤੇ ਦੇ ਵਿੱਚ, ਇਸ ਸਰਸਬਜ਼ ਖਿੱਤੇ ਦੇ ਵਿੱਚ ਰਹਿੰਦੇ ਹੋਇਆਂ ਵੀ ਇੱਥੋਂ ਦਾ ਜਿਹੜਾ ਆਮ ਕਿਸਾਨ ਹੈ, ਜਿਹਦੇ ਤੋਂ ਫਸਲ ਕੋਈ 2000 ਰੁਪਏ ਮਨ ਚੁੱਕ ਲਈ ਜਾਂਦੀ ਹੈ, ਉਹਨੂੰ ਅੱਜ 5000 ਰੁਪਏ ਮਨ ਵੀ ਆਟਾ ਨਹੀਂ ਮਿਲ ਰਿਹਾ। ਔਰ ਇਹਦੇ ਪਿੱਛੇ ਕਿਹੜੀਆਂ ਕੂਤਾਂ ਹਨ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ, ਲੇਕਿਨ ਅਸੀਂ ਡਰਦੇ ਹਾਂ, ਅਸੀਂ ਉਹਨਾਂ ਲੋਕਾਂ ਦਾ ਨਾਮ ਨਹੀਂ ਲੈਂਦੇ। ਔਰ ਜਦੋਂ ਤੱਕ ਅਸੀਂ ਉਹਨਾਂ ਲੋਕਾਂ ਦਾ ਨਾਮ ਨਹੀਂ ਲੈਂਦੇ ਰਹਾਂਗੇ, ਉਹਨਾਂ ਨੂੰ ਅਕੀਦਤਾਂ ਦੇ ਵਿੱਚ ਅਸੀਂ ਸਜਾ ਕੇ ਦੇਖਦੇ ਰਹਾਂਗੇ, ਅਤੇ ਆਮ ਬੰਦੇ ਦਾ ਹਾਲ ਇਹੀ ਰਹੇਗਾ। ਰੱਬ ਰੱਖਾ ਸੱਜਣੋ, ਨੈਕਸਟ ਵੀਕ ਇਨਸ਼ਾਅੱਲਾ ਮੁਲਾਕਾਤ ਹੋਏਗੀ ਤੁਹਾਡੇ ਨਾਲ।